ਬਿਸਮਿल्लाहिर्रहमानिर्रहीम ਤੇ अस्सलाम वालेकुम। 23 ਦਸੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਟਾਈਮ ਟਰੈਕਰ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਫਾਰਮ 47 ਦਾ ਜਿਹੜਾ ਉਹਦਾ ਡੇ 24। ਹੁਣ ਚੱਲਦੇ ਹਾਂ ਅੱਜ ਦੀਆਂ ਸੰਘਣੀਆਂ ਤੇ ਗੂੜੀਆਂ ਖਬਰਾਂ ਵਾਲੇ ਪਾਸੇ। ਪਰ ਚੇਤੇ ਰੱਖੋ ਕਿ ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਨੂੰ ਤਗੜੀ ਕਰ ਸਕੋ ਤੇ ਦੂਰ ਅਪੜਾ ਸਕੋ। ਅੱਜ ਦੀ ਜਿਹੜੀ ਖਬਰਾਂ ਤੇ ਅੱਜ ਬੜੀਆਂ ਸਾਰੀਆਂ ਸੰਘਣੀਆਂ ਤੇ ਗੂੜੀਆਂ ਨੇ, ਪਰ ਪਹਿਲਾਂ ਜ਼ਰਾ ਇੱਕ ਜ਼ਾਤੀ ਗੱਲ ਤੁਹਾਡੇ ਨਾਲ ਕਰਨੀ ਹੈ। ਦਿਲ ਦਾ ਜੋ ਹੋਇਆ ਨੁਕਸਾਨ ਪੂਰਾ ਹੋਣਾ ਨਹੀਂ, ਇਹ ਤੁਸੀਂ ਗੱਲ ਤੇ ਸੁਣੀ ਸੀ, ਗਾਣਾ ਸੁਣਿਆ ਸੀ। ਅਸੀਂ ਇਹਨੂੰ ਆਨੇ ਵੀ ਗਿੱਲ ਦਾ, ਮੇਰਾ ਨਾਂ ਕਿਉਂਕਿ ਗਿੱਲ ਹੈ, ਗਿੱਲ ਦਾ ਜੋ ਹੋਇਆ ਨੁਕਸਾਨ ਪੂਰਾ ਹੋਣਾ ਨਹੀਂ। ਤੁਹਾਡੇ ਨਾਲ ਇੱਕ ਜ਼ਾਤੀ ਗੱਲ ਸ਼ੇਅਰ ਕਰਨੀ ਹੈ ਕਿਉਂਕਿ ਟੂ ਵੇ ਵੀ ਹੈ, ਤੁਸੀਂ ਕੌਮੈਂਟ ਕਰਦੇ ਹੋ, ਮੈਂ ਪੜ੍ਹਦਾ, ਮੈਂ ਇੱਥੋਂ ਗੱਲ ਕਰਨਾ ਤੇ ਇੱਕ ਟੂ ਵੇ ਸਾਡੀ ਗੱਲ ਵੀ ਹੁੰਦੀ ਹੈ। ਤੇ ਪਾਕਿਸਤਾਨ ਦੇ ਵਿੱਚ ਤੇ ਇਸ ਵੇਲੇ ਪਾਸਪੋਰਟ ਬੰਦ ਹੈ, ਸ਼ਨਾਖਤੀ ਕਾਰਡ ਬੰਦ ਹੈ। ਪਾਕਿਸਤਾਨ ਵਾਲੇ ਪਾਸੇ ਜਾਣ ਦੀ ਤਾਂ ਦੂਰ ਦੀ ਗੱਲ ਹੈ, ਪਾਕਿਸਤਾਨ ਦੇ ਤੇ ਨਕਸ਼ੇ ਦੇ ਵੀ ਉੱਤੋਂ ਦੀ ਅਸੀਂ ਨਹੀਂ ਲੰਘ ਸਕਦੇ। ਬਲਕਿ ਕਈ ਦੋਸਤ ਮੈਨੂੰ ਇਨਵਾਈਟ ਕਰਦੇ ਨੇ, ਪਿਛਲੇ ਦਿਨੋਂ ਮੈਨੂੰ ਜਾਪਾਨ ਦੇ ਵਿੱਚ ਦੋਸਤ ਇਨਵਾਈਟ ਕਰ ਰਹੇ ਸਨ, ਹੋਰ ਜਗ੍ਹਾ 'ਤੇ ਇਨਵਾਈਟ ਕਰਦੇ ਨੇ। ਉਹਨਾਂ ਨੂੰ ਮੈਂ ਦੱਸਦਾ ਕਿ ਜਦੋਂ ਪਾਸਪੋਰਟ ਹੀ ਕੋਲ ਕੋਈ ਨਾ ਤਾਂ ਫਿਰ ਕਾਹਦਾ ਟਰੈਵਲ ਅਤੇ ਕਿੱਥੋਂ ਟਰੈਵਲ ਕਰੀਏ। ਦੂਸਰੀ ਗੱਲ ਇਹ ਕਿ ਭਾਈ ਜੀ ਉਹ ਸਾਰਾ ਇਲਾਕਾ ਜਿਹੜਾ ਹੈ ਮਿਡਲ ਈਸਟ ਦਾ, ਕਿ ਅਸੀਂ ਸਾਊਦੀ ਅਰਬ ਚਲੇ ਜਾਈਏ ਜਾਂ ਅਸੀਂ ਦੁਬਈ ਚਲੇ ਜਾਈਏ, ਅਤੇ ਜਿਸ ਵੇਲੇ ਉੱਥੇ ਲੱਥਣਾ ਹੈ ਤਾਂ ਬਸ ਏਅਰਪੋਰਟ ਤੋਂ ਬਾਹਰ ਨਹੀਂ ਜਾਣਾ, ਉੱਥੋਂ ਸਿੱਧਾ ਜਿਹੜਾ ਫਿਰ ਕਿਤੇ ਹੋਰ ਹੀ ਪਹੁੰਚਣਾ ਅਸੀਂ। ਅਤੇ ਮਿਡਲ ਈਸਟ ਦੇ ਵਿੱਚ ਅਗਰ ਕੋਈ ਬੰਦਾ ਉੱਥੋਂ ਜਾ ਕੇ ਅਤੇ ਸੁੱਕਾ ਨਿਕਲ ਆਵੇ, ਕੋਈ ਬੰਦਾ, ਔਰ ਕੋਈ ਇੱਕ ਮੁਲਕ ਨਹੀਂ, ਉੱਥੇ ਜਿਹੜੇ 5, 7, 10, 12 ਮੁਲਕ ਨੇ, ਤੁਰਕੀ ਵੀ ਵਿੱਚ ਪਾ ਲਓ, ਦੂਸਰੇ ਮੁਲਕ ਵੀ ਪਾ ਲਓ, ਉੱਥੇ ਕੋਈ ਬੰਦਾ ਜਾਵੇ ਤਾਂ ਉੱਥੋਂ ਸੁੱਕਾ ਵਾਪਸ ਨਿਕਲ ਆਵੇ, ਅਤੇ ਫਿਰ ਬਸ ਇਹ ਹੀ ਸਮਝੋ ਕਿ ਉਹ ਬੰਦਾ ਜਿਹੜਾ ਉਹਦੇ 'ਤੇ ਉਨੀ, ਮੇਰਾ ਮਤਲਬ ਹੈ ਕਿ ਉਨੀ ਮਿਹਰਬਾਨੀ, ਉਨੀ ਸ਼ਫਕਤ ਨਹੀਂ ਚੌਧਰੀਆਂ ਦੀ। ਵਰਨਾ ਅਗਰ ਉਨੀ ਸ਼ਫਕਤ ਔਰ ਮਿਹਰਬਾਨੀ ਹੋਵੇ ਤਾਂ ਉਹ ਬੰਦਾ ਜਿਹੜਾ ਉਹ ਯੂਰਪ ਦੇ ਤੇ 2, 4, 5 ਮੁਲਕਾਂ ਦੇ ਵਿੱਚ ਬੰਦਾ ਫਿਰ ਸਕਦਾ ਹੈ। ਬਾਕੀ ਜਿਹੜਾ ਕਿਸੇ ਮੁਲਕ ਦੇ ਵਿੱਚ ਬੰਦਾ ਨਾਂ ਸ਼ਾਹ ਨਹੀਂ ਲੈ ਸਕਦਾ, ਕਿਉਂਕਿ ਜਾਏਗਾ ਅਤੇ ਚੌਧਰੀ ਸਾਹਿਬ ਜਿਹੜੇ ਨੇ ਜਿਵੇਂ ਕੁੰਡੀ ਪਾ ਕੇ ਬੈਠੇ ਨਾ ਮੱਛੀ ਫੜਨ ਵਾਸਤੇ, ਉਹ ਜਨਾਬ ਦੂਰੋਂ ਹੀ ਤੁਹਾਨੂੰ ਜਿਹੜਾ ਨਾ ਉਹ ਮੇਰਾ ਥੱਲਿਓ ਨਹੀਂ, ਸ਼ਰੇ ਵਾਲੀ ਬੰਦੂਕ ਹੁੰਦੀ, ਉਹਦੇ ਨਾਲ ਥੱਲਿਓ ਹੀ ਤੁਹਾਡਾ ਸ਼ਿਕਾਰ ਕਰ ਦੇਣਗੇ। ਤੁਸੀਂ ਅਜੇ ਏਅਰਪੋਰਟ 'ਤੇ ਲੱਥੋਗੇ ਅਤੇ ਤੁਸੀਂ ਜਨਾਬ ਪਾਰਸਲ ਹੋ ਜਾਓਗੇ। ਇਸ ਲਈ ਇਹ ਬੜੇ ਸਾਰੇ ਦੋਸਤ ਇਨਵਾਈਟ ਕਰਦੇ ਨੇ, ਮੈਂ ਉਹਦਾ ਜਵਾਬ ਨਹੀਂ ਦਿੰਦਾ, ਉਹ ਫਿਰ ਗੁੱਸਾ ਕਰਦੇ ਨੇ, ਸਮਝਦੇ ਨੇ ਕਿ ਯਾਰ ਬੜੇ ਮੂਡੀ ਨੇ ਗਿੱਲ ਸਾਹਿਬ, ਭਾਈ ਕੀ ਢਿੱਡ ਤੋਂ ਕੱਪੜਾ ਚੁੱਕੀਏ ਅਤੇ ਆਪਣੇ ਆਪ ਨੂੰ ਨੰਗਾ ਕਰੀਏ ਵੀ ਜਦੋਂ ਟਰੈਵਲ ਕਰਨ ਦੇ ਕਾਬਿਲ ਹੀ ਨਹੀਂ ਹੈ ਇਸ ਵੇਲੇ, ਤਾਂ ਕੀ ਟਰੈਵਲ ਕਰੀਏ। ਜਦੋਂ ਹੈ ਸਾਂ ਤੁਹਾਡੇ ਸਾਹਮਣੇ ਦਿਨ ਰਾਤ ਟਰੈਵਲ ਕੀਤਾ ਸੀ ਔਰ ਪੂਰੀ ਕੋਸ਼ਿਸ਼ ਕੀਤੀ ਸੀ, ਪੂਰਾ ਆਪਣਾ ਯੋਗਦਾਨ ਪਾਇਆ ਸੀ। ਜੋ ਕੁਛ ਅੱਗੋਂ ਵੀ ਕੋਈ ਹਿਸਾਬ ਲਾ ਰਹੇ, ਕੋਈ ਸੂਤਰ ਲਾ ਰਹੇ, ਕੋਈ ਕਾਗਜ਼ ਪੱਤਰ ਬਣਾਉਣ ਦੇ ਕਿਸੇ ਇਸ ਤਰ੍ਹਾਂ ਦੇ। ਨੈਸ਼ਨੈਲਿਟੀ ਤਾਂ ਤੁਹਾਨੂੰ ਪਤਾ ਮੈਂ ਲਈ ਨਹੀਂ ਸੀ, ਬਹੁਤ ਦੇਰ ਪਹਿਲਾਂ ਲੈ ਸਕਦਾ ਸਾਂ, ਨਹੀਂ ਸੀ ਲਈ। ਇਸ ਵਜ੍ਹਾ ਤੋਂ ਅਗਰ ਲਈ ਹੁੰਦੀ ਤਾਂ ਕਿਸੇ ਹੋਰ ਮੁਲਕ ਦਾ ਪਾਸਪੋਰਟ ਹੁੰਦਾ ਤਾਂ ਫਿਰ ਜ਼ਾਹਿਰ ਹੈ ਮੈਂ ਟਰੈਵਲ ਕਰ ਸਕਦਾ ਇਸ ਵੇਲੇ। ਅਤੇ ਉਹ ਹੁਣ ਕੋਈ ਹੋਰ ਵਿਚਲਾ ਜਿਹਾ ਕੋਈ ਅਰੇਂਜਮੈਂਟ ਕਰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਜੇ ਇਸ ਵੇਲੇ ਬੜੇ ਸਾਰੇ ਦੋਸਤ ਪਿਛਲੇ ਦਿਨੋਂ ਜਾਪਾਨ 'ਚ ਬੁਲਾ ਰਹੇ ਸਨ, ਦੂਜੀਆਂ ਜਗ੍ਹਾ ਦੇ ਉੱਤੇ, ਅਤੇ ਫਿਰ ਜਦੋਂ ਕਿਸੇ ਹੋਰ ਮੁਲਕ ਦੇ ਅਗਰ ਸ਼ਹਿਰੀ ਸ਼ੂਰੀ ਹੋਵਾਂਗੇ ਤਾਂ ਫਿਰ ਸ਼ਾਇਦ ਬਚਤ ਹੋ ਜਾਏ ਜਾਂ ਸੋਚਿਆ ਜਾ ਸਕੇ। ਇਸ ਵੇਲੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਕਿਉਂਕਿ ਗਏ ਨਹੀਂ ਉੱਧਰ, ਅਤੇ ਜਨਾਬ ਜਿਵੇਂ ਕਾਂ ਮਾਰ ਕੇ ਟੰਗ ਦਿੰਦੇ ਨਾ, ਉਹ ਹਾਲ ਸਾਡਾ ਜਿਹੜਾ ਉਸੇ ਏਅਰਪੋਰਟ ਦੇ ਉੱਤੇ ਹੀ ਹੋ ਜਾਣਾ। ਗਾਂ ਬਾਹਰ ਵਾਲੀ ਗੱਲ ਤਾਂ ਜਿਹੜੀ ਹੈ ਉਹ ਛੱਡ ਹੀ ਦਿਓ। ਅੱਛਾ ਜੀ, ਲੇਕਿਨ ਜਿਹੜੀ ਅਸਲ ਮੈਂ ਗੱਲ ਕਹੀ ਕਿ ਗਿੱਲ ਦਾ ਜੋ ਹੋਇਆ ਨੁਕਸਾਨ ਪੂਰਾ ਹੋਣਾ ਨਹੀਂ, ਉਹ ਜ਼ਾਤੀ ਤੁਹਾਡੇ ਨਾਲ ਜਿਹੜੀ ਗੱਲ ਸ਼ੇਅਰ ਕਰਨੀ ਸੀ ਉਹ ਇਹ ਹੈ, ਤੁਸੀਂ ਮੈਨੂੰ ਮਸ਼ਵਰਾ ਦੇਣਾ ਵੀ ਇਸ ਨੁਕਸਾਨ ਦਾ ਕਰੀਏ ਤੇ ਕਰੀਏ ਕਿਆ। ਮੇਰੇ ਇੱਕ ਸੱਜਣ ਨੇ, ਖਬਰਾਂ ਵੀ ਬੜੀਆਂ ਦਿੰਦੇ ਨੇ, ਤੁਹਾਨੂੰ ਖਬਰਾਂ ਵੀ ਸ਼ੇਅਰ ਕਰਦੇ ਰਹੀ ਤਾਂ ਤੁਹਾਡੇ ਨਾਲ, ਤੁਹਾਨੂੰ ਪਤਾ ਹੀ ਹੈ, ਲੰਬੜਦਾਰ ਸਾਹਿਬ ਮੈਂ ਦੱਸਦਾ ਹੁੰਦਾ, ਗੁਜਰਾਂਵਾਲੇ ਦੇ ਰਹਿਣ ਵਾਲੇ ਨੇ। ਗੁਜਰਾਂਵਾਲੇ ਦੇ ਤੁਹਾਨੂੰ ਪਤਾ ਬੰਦੇ ਭਲਵਾਨ ਹੁੰਦੇ ਨੇ ਅਤੇ ਖੁੱਲ੍ਹਾ ਖਾਂਦੇ ਪੀਂਦੇ ਨੇ, ਅਤੇ ਖੁੱਲ੍ਹਾ ਖਿਲਾਉਂਦੇ ਪਿਆਉਂਦੇ ਵੀ ਨੇ, ਸਿਰਫ ਖਾਂਦੇ ਪੀਂਦੇ ਨਹੀਂ, ਦੂਜੇ ਬੰਦੇ ਨੂੰ ਵੀ ਖੁੱਲ੍ਹਾ ਖਵਾਉਂਦੇ ਪਿਆਉਂਦੇ ਨੇ। ਚੌਧਰੀ ਗੁਲਾਮ ਹੁਸੈਨ ਸਾਹਿਬ ਨੇ ਪਿਛਲੇ ਦਿਨੋਂ ਇੱਕ ਉਹਨਾਂ ਦਾ ਵਾਇਰਲ ਹੋਇਆ ਸੀ, ਕੀਤੀ ਤੇ ਗੱਲ ਉਹਨਾਂ ਇਲੈਕਸ਼ਨ ਦੇ ਦੌਰਾਨ ਸੀ, ਟਰਾਂਸਮਿਸ਼ਨ ਦੇ ਦੌਰਾਨ, ਲੇਕਿਨ ਉਹ ਵਾਇਰਲ ਪਿਛਲੇ ਦਿਨੋਂ ਹੋਇਆ ਸੀ ਕਿ 5, 7, 10 ਬੰਦੇ ਬੈਠੇ ਸਨ, ਉਹਦੇ ਵਿੱਚ ਕਾਸ਼ਫ ਅਬਾਸੀ ਸਾਹਿਬ ਵੀ ਬੈਠੇ ਸਨ, ਮਹਿਰ ਅਬਾਸੀ ਸਾਹਿਬਾ ਉਹਨਾਂ ਦੀ ਬੇਗਮ ਵੀ ਬੈਠੇ ਸਨ, ਮਾਰੀਆ ਮੇਮਨ ਸਾਹਿਬਾ ਵੀ, ਖਾਵਰ ਘੁੰਮਣ ਸਾਹਿਬ ਵੀ, ਵਸੀਮ ਬਦਾਮੀ ਸਾਹਿਬ ਵੀ, ਹੋਰ ਵੀ ਦੋਸਤ ਬੈਠੇ ਸਨ। ਉੱਥੇ ਚੌਧਰੀ ਸਾਹਿਬ ਨੇ ਇੱਕ ਲਤੀਫਾ ਸੁਣਾ ਦਿੱਤਾ। ਉਹਨਾਂ ਨੇ ਕਿਹਾ ਵੀ ਇੱਕ ਬੰਦੇ ਦੀ ਨੌਕਰੀ ਹੋਈ, ਅਤੇ ਆਪਣਾ ਨੌਕਰੀ ਕਹਿ ਰਹੇ ਹਾਂ, ਵਿਆਹ ਹੋਇਆ ਉਹਦਾ, ਅਤੇ ਸੁਹਾਗ ਰਾਤ 'ਚ ਉਹਨੇ ਕਮਰੇ ਦੇ ਅੰਦਰ ਗਿਆ ਅਤੇ ਡੰਡ ਬੈਠਕਾਂ ਮਾਰਦਾ ਫਿਰੇ ਅਤੇ ਆਖੇ ਮੈਂ ਇੰਝ ਕਰ ਦਿਆਂਗਾ ਅਤੇ ਮੈਂ ਉਂਝ ਕਰ ਦਿਆਂਗਾ, ਪੱਟਾਂ 'ਤੇ ਹੱਥ ਮਾਰਦਾ ਫਿਰੇ। ਅਤੇ ਜਦੋਂ ਉਹਨੇ ਡੰਡ ਬੈਠਕਾਂ ਮਾਰੀਆਂ, ਪੱਟਾਂ 'ਤੇ ਹੱਥ ਮਾਰੇ, ਦਾਅਵੇ ਕੀਤੇ ਕਿ ਮੈਂ ਇੰਝ ਕਰ ਦਿਆਂਗਾ, ਇੰਝ ਕਰ ਦਿਆਂਗਾ, ਤਾਂ ਉਹਦੀ ਬੇਗਮ ਨੇ ਕਿਹਾ ਵੀ ਸਰਕਾਰ ਤੁਹਾਡੇ ਕੋਲ ਹੋਰ ਵੀ ਫਰਾਇਜ਼ ਨੇ, ਉਹ ਵੀ ਪੂਰੇ ਕਰ ਲਓ। ਉਹ ਕਿੰਨੇ ਪੂਰੇ ਕਰਨੇ ਨੇ, ਤੁਸੀਂ ਇੱਥੇ ਡੰਡ ਬੈਠਕਾਂ ਹੀ ਮਾਰੀ ਜਾ ਰਹੇ ਹੋ। ਉਹ ਖੈਰ ਚੌਧਰੀ ਸਾਹਿਬ ਦਾ ਇੰਨਾ ਕਹਿਣਾ ਸੀ, ਮੈਂ ਤਾਂ ਇਹੋ ਜਿਹੀਆਂ ਗੱਲਾਂ ਨਹੀਂ ਕਹਿ ਸਕਦਾ, ਅਤੇ ਚੌਧਰੀ ਸਾਹਿਬ ਨੇ ਕਿਹਾ ਸੀ ਅਤੇ ਤੁਹਾਨੂੰ ਅਸੀਂ ਦੱਸਣ ਡਏ। ਚੌਧਰੀ ਉਹ ਕਲਿੱਪ ਅਗਰ ਤੁਸੀਂ ਕੱਢੋਗੇ ਤਾਂ ਲੱਭ ਜਾਏਗਾ, ਚੌਧਰੀ ਗੁਲਾਮ ਹੁਸੈਨ ਸਾਹਿਬ ਦਾ ਕਲਿੱਪ। ਕੋਸ਼ਿਸ਼ ਕਰਾਂਗੇ ਅੱਜ ਦੇ ਕੌਮੈਂਟ ਸੈਕਸ਼ਨ ਦੇ ਵਿੱਚ ਥੱਲੇ ਚੌਧਰੀ ਸਾਹਿਬ ਦਾ ਕੌਮੈਂਟ ਜਿਹੜਾ ਉਹ ਲਿੰਕ ਪਾ ਵੀ ਦਈਏ ਉਹਦਾ, ਤਾਂ ਕਿ ਤੁਸੀਂ ਡਾਇਰੈਕਟ ਵੀ ਸੁਣ ਲਓ।
ਹੁਣ ਮੁੰਡੇ ਤੇ ਹੱਸ-ਹੱਸ ਕੇ ਕੁਰਸੀਆਂ ਤੋਂ ਡਿੱਗ ਗਏ ਉੱਥੇ ARY ਦੇ ਦਫ਼ਤਰ ਦੇ ਵਿੱਚ, ਤੇ ਜਿਹੜੀਆਂ ਕੁੜੀਆਂ ਬੈਠੀਆਂ ਸਨ, ਖਵਾਤੀਨ ਭੈਣਾਂ ਸਾਡੀਆਂ, ਉਹਨਾਂ ਨੂੰ ਸਮਝ ਨਾ ਆਈ ਵੀ ਇਹ ਗੱਲ ਕੀ ਹੋਣ ਡਈ ਹੈ, ਇਹ ਇਸ ਗੱਲ ਤੇ ਏਡਾ ਹੱਸਣ ਕਿਉਂ ਡਏ ਨੇ ਮੁੰਡੇ। ਉਹਨਾਂ ਪੁੱਛਿਆ ਵੀ ਬਈ ਮਹਿਰ ਬੁਖਾਰੀ ਸਾਹਿਬ ਨੇ ਪੁੱਛਿਆ ਵੀ ਮੈਂ ਏਡਾ ਕਿਉਂ ਹੱਸਣ ਡਏ ਨੇ। ਉਹਨਾਂ ਕਿਹਾ ਤੁਹਾਨੂੰ ਨਹੀਂ ਪਤਾ, ਇਹਨਾਂ ਨੂੰ ਪਤਾ ਹੈ, ਜਿਨ੍ਹਾਂ ਨੂੰ ਪਤਾ ਮੈਂ ਕੀ ਗੱਲ ਕੀਤੀ ਉਹ ਹੱਸਣ ਡਏ ਨੇ। ਅੱਛਾ ਖੈਰ, ਚੌਧਰੀ ਸਾਹਿਬ ਦਾ ਇਹ ਲਤੀਫਾ ਤੇ ਤੁਹਾਡੇ ਸਾਹਮਣੇ ਅਸੀਂ ਜਾਂ ਲਤੀਫਾ ਕਹੋ ਜਾਂ ਇੱਕ ਰੀਅਲ ਲਾਈਫ ਦੀ ਗੱਲ ਕਹੋ ਤੇ ਤੁਹਾਡੇ ਸਾਹਮਣੇ ਰੱਖ ਦਿੱਤੀ। ਸਾਡੇ ਨਾਲ ਇਹ ਜਿਹੜਾ ਹਾਦਸਾ 1 ਮਹੀਨਾ ਪਹਿਲਾਂ ਹੋਇਆ, ਅੱਜ ਤੋਂ 1 ਮਹੀਨਾ ਪਹਿਲਾਂ, 1 ਮਹੀਨੇ ਤੋਂ ਤੇ ਮੈਂ ਇਹ ਗੱਲ ਆਪਣੇ ਦਿਲ 'ਚ ਹੀ ਦੱਬੀ ਦੁੱਬੀ ਫਿਰਿਆ, ਤਾਂ ਕਿ ਮੈਂ ਸੋਚਦਾ ਰਿਹਾ ਵੀ ਇਹ ਤੁਹਾਡੇ ਨਾਲ ਕਰਾਂ, ਕਿਹਦੇ ਨਾਲ ਕਰਾਂ, ਇਹ ਜਿਹੜਾ ਨੁਕਸਾਨ ਹੋਇਆ ਇਹਨੂੰ ਕਿਵੇਂ ਪੂਰਾ ਕਰੀਏ। ਲੇਕਿਨ ਹੁਣ ਮਹੀਨਾ ਲੰਘਣ ਤੋਂ ਬਾਅਦ ਮੈਂ ਹਿਸਾਬ ਲਾਇਆ ਵੀ ਨਹੀਂ, ਤੁਹਾਡੇ ਕੋਲ ਮਸ਼ਵਰਾ ਲੈਣਾ ਚਾਹੀਦਾ ਵੀ ਕਰਨਾ ਕੀ ਚਾਹੀਦਾ। ਖੈਰ ਉਹ ਇਹ ਨਵੰਬਰ ਦੇ ਮਹੀਨੇ ਦੀ ਸ਼ੁਰੂ ਦੀ ਗੱਲ ਹੈ, ਅਤੇ ਉਹ ਸੱਜਣ ਸਾਡੇ, ਮੈਂ ਤੁਹਾਨੂੰ ਦੱਸਿਆ ਵੀ ਲੰਬੜਦਾਰ ਸਾਹਿਬ ਨੇ ਅਤੇ ਗੁਜਰਾਂਵਾਲੇ ਤੋਂ ਤਲਕ ਹੈ, ਅਤੇ ਚੰਗੇ ਚੌਧਰੀ ਆਦਮੀ ਨੇ, ਅਤੇ ਉਹਨਾਂ ਮੈਨੂੰ ਕੀਤਾ, ਮੈਸੇਜ ਕੀਤਾ ਕਿ ਬਈ ਮੈਂ ਚੌਧਰੀ ਸਾਹਿਬ ਆਉਣਾ ਹੈ। ਜਿਸ ਵੇਲੇ ਆਉਂਦੇ ਨੇ ਤਾਂ ਉਹ ਕੈਲੀਫੋਰਨੀਆ, ਉਹਨਾਂ ਦੇ ਬੱਚੇ ਜਿਹੜੇ ਨੇ 2 ਡਾਕਟਰ ਨੇ, ਅਤੇ ਕੈਲੀਫੋਰਨੀਆ ਦੇ ਵਿੱਚ ਉਹ ਉਹਨਾਂ ਦੇ ਕੋਲ ਆ ਕੇ ਰਹਿੰਦੇ ਨੇ, ਅਤੇ ਮੇਰਾ ਉਹਨਾਂ ਨਾਲ ਪਿਆਰ ਇੰਨਾ ਵੀ ਜਾਂ ਉਹ ਮੇਰੇ ਕੋਲ ਆ ਜਾਂਦੇ ਨੇ ਜਾਂ ਮੈਂ ਉਹਨਾਂ ਕੋਲ ਕੈਲੀਫੋਰਨੀਆ ਚਲਾ ਜਾਂਦਾ, ਆਉਂਦੇ ਰਹਿੰਦੇ ਨੇ। ਮੇਰਾ ਮਤਲਬ ਹੈ ਕਿ ਉਹ ਪਿਛਲੇ 20 ਸਾਲਾਂ ਤੋਂ ਅਮਰੀਕਾ ਦੇ ਵਿੱਚ ਜਦੋਂ ਦੇ ਉਹਨਾਂ ਦੇ ਪੁੱਤਰ ਇੱਥੇ ਆਏ ਨੇ, ਅਤੇ ਉਹ ਤੁਸੀਂ ਕਹੋ ਵੀ ਹਰ ਸਾਲ ਹੀ 1 ਵਾਰੀ ਜ਼ਰੂਰ ਆਉਂਦੇ ਨੇ ਸਾਲ ਦੇ ਵਿੱਚ ਨਾ, ਸਰਦੀਆਂ ਦੀਆਂ ਛੁੱਟੀਆਂ ਦੇ ਆਲੇ ਦੁਆਲੇ। ਬੱਚਿਆਂ ਨੂੰ ਵੀ ਛੁੱਟੀਆਂ ਛੱਟੀਆਂ ਹੁੰਦੀਆਂ ਨੇ, ਫਿਰ ਨਾਲ ਲੈ ਕੇ ਬੱਚਿਆਂ ਨੂੰ ਉੱਥੇ ਚਲੇ ਜਾਂਦੇ ਨੇ ਆਪਣੇ ਪੋਤਰਿਆਂ ਪੋਤਰੀਆਂ ਨੂੰ, ਅਤੇ ਉਹ ਉਸੇ ਚੱਕਰ ਦੇ ਵਿੱਚ ਜਿਹੜਾ ਆਉਂਦੇ ਨੇ। ਖੈਰ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਤਾਂ ਮੈਂ ਆ ਰਿਹਾ ਅਤੇ ਤੁਸੀਂ ਦੱਸੋ ਤੁਹਾਨੂੰ ਮੇਰੇ ਕੋਲੋਂ ਮੈਨੂੰ ਹੁਕਮ ਲਾਓ ਵੀ ਤੁਹਾਨੂੰ ਕੀ ਚਾਹੀਦਾ ਇੱਥੋਂ ਪਾਕਿਸਤਾਨ ਤੋਂ। ਹੁਣ ਤੁਹਾਨੂੰ ਪਤਾ ਮੈਂ ਪਾਕਿਸਤਾਨ 'ਤੇ ਜਾ ਨਹੀਂ ਸਕਦਾ, ਦੱਸਿਆ ਤੁਹਾਨੂੰ, ਅਤੇ ਉਹ ਸੂਰਤ ਹਾਲ 'ਚ ਜਿਹੜੀਆਂ ਕੋਈ 4 ਚੀਜ਼ਾਂ ਪਸੰਦ ਨੇ ਉਹਨਾਂ ਦੀ ਖੁਆਇਸ਼ ਕਰ ਸਕਦਾ। ਇੱਕ ਤਾਂ ਸਾਗ ਬੜਾ ਪਸੰਦ ਹੈ, ਅਤੇ ਉਹ ਵੈਸੇ ਵੀ ਲੈ ਕੇ ਆਉਂਦੇ ਹੁੰਦੇ ਨੇ। ਮੈਂ ਉਹਨਾਂ ਨੂੰ ਕਿਹਾ ਵੀ ਇੱਕ ਤਾਂ ਸਾਗ ਤੁਸੀਂ ਉੱਥੋਂ, ਉਹ ਸਾਗ ਇੱਥੇ ਵੀ ਬਣ ਜਾਂਦਾ, ਇਹ ਨਹੀਂ ਕਿ ਨਹੀਂ ਬਣਦਾ, ਪਰ ਉੱਥੋਂ ਦੇ ਸਾਗ ਦੀਆਂ, ਉੱਥੋਂ ਦੀ ਮਿੱਟੀ 'ਚ ਜਿਹੜਾ ਉੱਗਿਆ ਸਾਗ ਹੈ ਉਹਦਾ ਤਾਂ ਆਪਣਾ ਹੀ ਸਵਾਦ ਹੈ। ਅਤੇ ਦੂਜਾ ਮੈਨੂੰ ਅਲਸੀ ਦੀਆਂ ਪਿੰਨੀਆਂ ਪਸੰਦ ਨੇ, ਅਤੇ ਮੈਂ ਉਹਨਾਂ ਨੂੰ ਆਖਿਆ ਵੀ ਅਲਸੀ ਦੀਆਂ ਪਿੰਨੀਆਂ ਜਿਹੜੀਆਂ, ਔਰ ਉਹ ਚੌਧਰੀ ਸਾਹਿਬ ਜਦੋਂ ਵੀ ਮੇਰਾ ਜਾਣਾ ਹੁੰਦਾ ਸੀ ਅਤੇ ਉਹ ਪਿੰਨੀਆਂ ਬਣਾਉਂਦੇ ਵੀ ਬੜੇ ਜ਼ਬਰਦਸਤ ਨੇ। ਮਤਲਬ ਮੈਨੂੰ ਪਿੰਨੀਆਂ ਪਸੰਦ ਨੇ, ਪਰ ਹਰ ਥਾਂ ਦੀਆਂ ਨਹੀਂ, ਹਰ ਜਗ੍ਹਾ ਦਾ ਇੱਕ ਟੇਸਟ ਹੁੰਦਾ ਹੈ, ਹਰ ਘਰ ਦਾ ਇੱਕ ਆਪਣਾ ਟੇਸਟ ਹੁੰਦਾ ਹੈ। ਅਤੇ ਉਹ ਮੇਰੀ ਜਿਹੜੀ ਆਪਣੀ ਫੈਮਿਲੀ ਦੇ ਵਿੱਚ ਰੈਸਿਪੀ ਹੈ ਅਲਸੀ ਦੀਆਂ ਪਿੰਨੀਆਂ ਦੀ, ਉਹਦੇ ਕਰੀਬ ਤਰੀਨ ਉਹਨਾਂ ਦੀ ਵੀ ਰੈਸਿਪੀ ਹੈ, ਅਤੇ ਇਸ ਵਾਸਤੇ ਮੈਨੂੰ ਉਹ ਬੜੀ, ਉਹਨਾਂ ਦੇ ਘਰ ਦੀਆਂ ਬਣੀਆਂ ਹੋਈਆਂ ਜਿਹੜੀਆਂ ਪਿੰਨੀਆਂ ਨੇ ਉਹ ਬੜੀਆਂ ਪਸੰਦ ਨੇ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਬਈ ਤੁਸੀਂ ਇਹ 2 ਸ਼ਾਮਾਂ ਲੈਂਦੇ ਹੋਣਾ, ਅਤੇ ਬਾਕੀ ਮੈਂ 6 ਘੰਟੇ ਦੀ ਫਲਾਈਟ ਬਣਦੀ ਹੈ, ਇਹ ਜ਼ਿਹਨ 'ਚ ਰੱਖਣਾ ਤੁਸੀਂ ਕਿ ਜਿੱਥੇ ਮੈਂ ਰਹਿਣਾ ਉੱਥੋਂ ਅਮਰੀਕਾ ਦੇ ਵਿੱਚ ਬੜੀਆਂ ਬੜੀਆਂ ਲੰਮੀਆਂ ਫਲਾਈਟਾਂ ਨੇ। ਜਿਹੜੇ ਲੋਕ ਅਮਰੀਕਾ ਨਹੀਂ ਰਹਿੰਦੇ ਉਹ ਸਮਝ ਲੈਣ ਕਿ ਜਿੰਨਾ ਤੁਸੀਂ ਇੱਥੋਂ ਸਾਊਦੀ ਅਰਬ ਜਾਂਦੇ ਹੋ ਪਾਕਿਸਤਾਨ ਤੋਂ, ਜਾਂ ਜੀ ਕਰੇ ਤਾਂ ਪਾਕਿਸਤਾਨ ਤੋਂ ਕਿਸੇ ਯੂਰਪ ਦੇ ਮੁਲਕ ਜਾਂਦੇ ਹੋ, ਉਹਨਾਂ ਅਮਰੀਕਾ ਦੇ ਅੰਦਰ ਹੀ ਸਫ਼ਰ ਕਰਨਾ ਪੈਂਦਾ ਹੈ। ਇਹ ਨਾਨ ਸਟਾਪ ਫਲਾਈਟ ਦੀ ਮੈਂ ਗੱਲ ਕਰਦਾ, 5.5-6 ਘੰਟੇ ਦੀ, ਇੱਕ ਪਾਸੇ ਤੋਂ ਦੂਸਰੇ ਪਾਸੇ ਅਮਰੀਕਾ। ਹਜੇ ਹੋਰ ਵੀ ਕਈ ਪਾਸੇ ਨੇ, ਅਲਾਸਕਾ ਵਗੈਰਾ, ਹਵਾਈ, ਉਹ ਹੋਰ ਵੀ ਦੂਰ ਨੇ, ਉਹ ਕਈ ਘੰਟਿਆਂ ਦੀਆਂ ਹੋਰ ਫਲਾਈਟਾਂ ਨੇ। ਲੇਕਿਨ ਇਹ ਮੈਂ ਤੁਹਾਨੂੰ ਮੇਨਲੈਂਡ ਜਿਹੜਾ ਅਮਰੀਕਾ ਉਹਦੀ ਗੱਲ ਦੱਸ ਰਿਹਾ। ਖੈਰ ਜੀ ਉਹ ਅੱਪੜ ਗਏ, ਇਹ ਨਵੰਬਰ ਦੇ ਸ਼ੁਰੂ ਦੀ ਗੱਲ ਹੋਏਗੀ। ਉਹ ਅੱਪੜੇ ਅਤੇ ਮੈਂ ਵੀ ਜਨਾਬ ਫਲਾਈਟ ਲਈ ਅਤੇ ਉੱਥੇ ਜਾ ਪੜਿਆ, ਅਤੇ ਉੱਥੇ ਮੈਂ ਉਹਨਾਂ ਦੇ ਨਾਲ 3-4 ਦਿਨ ਉਹ ਰਿਹਾ। ਉਸ ਤੋਂ ਬਾਅਦ ਉਹਨਾਂ ਕੈਨੇਡਾ ਜਾਣਾ ਸੀ, ਉਸ ਤੋਂ ਬਾਅਦ ਉਹਨਾਂ ਕਿਤੇ ਹੋਰ ਜਾਣਾ ਸੀ, ਲੇਕਿਨ ਉੱਥੇ ਉਹ ਜਿਹੜੇ 3-4 ਦਿਨ ਮੇਰੀ ਉਹਨਾਂ ਨਾਲ ਨਿਸ਼ਸਤ ਰਹੀ। ਉੱਥੇ ਜਨਾਬ ਮੇਲਾ ਲੱਗਣਾ ਰੋਜ਼ ਸ਼ਾਮ ਨੂੰ, ਅਤੇ ਆ ਕੇ ਜਨਾਬ ਥਾਲ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਆਉਣੀਆਂ। ਉੱਥੇ ਮੈਂ ਤੁਹਾਨੂੰ ਦੱਸਿਆ ਵੀ ਲਾਸ ਐਂਜਲਸ ਦੇ ਵਿੱਚ ਉਹਨਾਂ ਦੇ ਪੁੱਤਰ ਡਾਕਟਰ ਨੇ, ਅਤੇ ਉਹ ਕਈ ਲੋਕ ਉੱਥੇ ਆਉਂਦੇ ਨੇ ਮਿਲਣ ਉਹਨਾਂ ਨੂੰ, ਚੌਧਰੀ ਸਾਹਿਬ ਨੂੰ, ਅਤੇ ਮੈਂ ਵੀ, ਮੇਰੇ ਨਾਲ ਉਹਨਾਂ ਦਾ ਬੜਾ ਪੁਰਾਣਾ ਪਿਆਰ ਹੈ, ਅਤੇ ਮੈਂ ਵੀ ਉਹਨਾਂ ਨੂੰ ਮਿਲਣ ਗਿਆ ਹੋਇਆ ਸਾਂ। ਅਤੇ ਉਹ ਜਨਾਬ ਰੋਜ਼ ਅਲਸੀ ਦੀਆਂ ਪਿੰਨੀਆਂ ਆਉਣੀਆਂ ਜਨਾਬ ਉਹ ਉੱਥੇ। ਅਤੇ ਮੈਂ ਜਿਸ ਵੇਲੇ ਪਿੰਨੀਆਂ ਵੇਖਣੀਆਂ, ਅਤੇ ਮੈਂ ਤਾਂ ਹੁਣ ਇਹੀ ਸੋਚ ਕੇ ਗਿਆ ਸਾਂ ਕਿ ਸਿਆਲਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਨੇ ਉਹ ਕੋਈ ਮਾਵਾਂ ਦਾਦੀਆਂ ਨਾਨੀਆਂ ਬਣਾ ਕੇ ਅਤੇ ਇੱਕੋ ਵਾਰੀ ਡਰਮੀ ਭਰ ਦਿੰਦੀਆਂ ਸਨ, ਅਤੇ ਉਹ ਬੰਦਾ ਰੋਜ਼ ਸਵੇਰੇ ਉੱਠ ਕੇ 1-2 ਪਿੰਨੀਆਂ ਜਿਹੜੀਆਂ ਨੇ ਉਹ ਚਾਹ ਨਾਲ ਖਾ ਕੇ, ਅਤੇ ਉਹ ਜ਼ਰਾ ਅੱਛਾ ਨਾਸ਼ਤਾ ਹੋ ਜਾਂਦਾ ਸੀ। ਅਤੇ ਮੈਂ ਇਹ ਸੋਚਿਆ, ਔਰ ਚੌਧਰੀ ਸਾਹਿਬ ਉੱਥੇ ਪਾਕਿਸਤਾਨ ਦੇ ਵਿੱਚ ਮੈਨੂੰ ਇੰਝ ਹੀ ਉਹ ਘੱਲਦੇ ਸਨ, ਅਤੇ ਸਿਆਲ ਮੇਰੇ ਚੰਗੇ ਲੰਘ ਜਾਂਦੇ ਸਨ। ਅਤੇ ਮੈਂ ਸੋਚਿਆ ਵੀ ਚੌਧਰੀ ਸਾਹਿਬ ਮੇਰੀਆਂ ਪਿੰਨੀਆਂ ਤਾਂ ਲੈ ਕੇ ਆਏ ਨੇ, ਜ਼ਾਹਿਰ ਹੈ ਮੈਂ ਤਾਂ ਜਾਂਦਿਆਂ ਆਪਣੀਆਂ ਨਾਲ ਲੈ ਜਾਵਾਂਗਾ, ਅਤੇ ਕੋਈ ਮਹੀਨਾ ਮੇਰਾ ਚੰਗਾ ਨਿਕਲ ਜਾਏਗਾ। ਅੱਛਾ ਖੈਰ ਉੱਥੇ ਰੋਜ਼ ਜਿਹੜਾ 4-5 ਦਿਨ ਉੱਥੇ ਰਹੇ, ਉੱਥੇ ਰੋਜ਼ ਜਨਾਬ ਇਕੱਠ ਹੋਣਾ, ਬੰਦੇ ਆਉਣੇ, ਤੋ ਚੌਧਰੀ ਸਾਹਿਬ ਨੂੰ ਕੋਈ ਮਿਲਣ ਆਇਆ, ਕੋਈ ਮੈਨੂੰ ਮਿਲਣ ਆਇਆ। ਉੱਥੇ ਜਨਾਬ ਥਾਲ ਦੇ ਵਿੱਚ ਪਿੰਨੀਆਂ ਆਉਣੀਆਂ, ਅਤੇ ਪਿੰਨੀਆਂ ਚੱਲਣੀਆਂ ਜਨਾਬ ਰੋਜ਼, ਪਿੰਨੀਆਂ ਨੂੰ ਪਿੰਨ ਕੇ ਰੱਖ ਦੇਣਾ ਲੋਕਾਂ ਨੇ, ਅਤੇ ਕਦੀ ਕੋਈ ਦਾਲ ਬਣਾ ਕੇ ਚੌਧਰੀ ਸਾਹਿਬ ਲਿਆਏ ਸਨ, ਕਦੀ ਕੋਈ ਹੋਰ ਮੇਵਾ ਜਾਤ। ਉੱਥੇ ਜਨਾਬ ਚੰਗੀ ਮਹਿਫਲ ਲੱਗਣੀ, ਸਾਗ ਵੀ ਖਾਣਾ, ਅਤੇ ਸਾਗ ਤਾਂ ਖੈਰ ਰੱਜ ਕੇ ਖਾਧਾ, ਚੌਧਰੀ ਸਾਹਿਬ ਲੈ ਕੇ ਆਏ ਸਨ, ਉਹਨਾਂ ਨੇ ਰੱਜ ਕੇ ਖਵਾਇਆ। ਉਹ ਉਸ ਤੋਂ ਬਾਅਦ ਹੋਇਆ ਇਸ ਤਰ੍ਹਾਂ ਕਿ ਜਿਸ ਵੇਲੇ ਉਹ ਮੌਕਾ ਮੁੱਕਿਆ ਅਤੇ ਮੈਂ ਨਿਕਲਣ ਲੱਗਾ, ਅਤੇ ਚੌਧਰੀ ਸਾਹਿਬ ਨੂੰ ਮੈਂ ਕਿਹਾ ਵੀ ਮੇਰੀਆਂ ਪਿੰਨੀਆਂ ਜਿਹੜੀਆਂ ਮੈਨੂੰ ਦੇ ਦਿਓ। ਉਹਨਾਂ ਕਿਹਾ ਕਿਹੜੀਆਂ ਪਿੰਨੀਆਂ ਗਿੱਲ ਸਾਹਿਬ? ਉਹ ਤੁਹਾਡੀਆਂ ਹੀ ਪਿੰਨੀਆਂ ਸਨ ਜਿਹੜੀਆਂ ਸਾਰੇ ਖਾ ਰਹੇ ਸਾਂ ਆਪਾਂ। ਮੈਂ ਕਿਹਾ ਅੱਛਾ ਬਈ ਇਹ ਤਾਂ ਚੰਗੇ ਚੌਧਰੀ ਸਾਹਿਬ ਟੱਕਰੇ ਹੋ। ਅਤੇ ਉਹਨਾਂ ਕਿਹਾ ਮੁੰਡਿਆਂ ਲਿਆ ਜਿਹੜੇ ਗਿੱਲ ਸਾਹਿਬ ਦੀਆਂ ਪਿੰਨੀਆਂ ਜਿਹੜੀਆਂ ਬਚੀਆਂ ਉਹ ਜਨਾਬ ਉਹਨਾਂ ਲਿਆਂਦੀਆਂ 4 ਪਿੰਨੀਆਂ, ਉਹ ਡੱਬੇ ਦੇ ਵਿੱਚ ਮੈਨੂੰ ਉਹਨਾਂ ਦਿੱਤੀਆਂ
4 ਪਿੰਨੀਆਂ। ਉਹ ਮੈਂ ਪਿੰਨੀਆਂ ਵੱਲ ਵੇਖਾਂ ਤੇ ਚੌਧਰੀ ਸਾਹਿਬ ਵੱਲ ਵੇਖਾਂ, ਲੰਬੜਦਾਰ ਸਾਹਿਬ ਵੱਲ ਤੇ ਉਸ ਮੁੰਡੇ ਵੱਲ ਵੇਖਾਂ। ਅੱਛਾ, ਉਹ ਜੇ ਇਸ ਵੇਲੇ ਖੈਰ ਮੈਂ ਉੱਥੋਂ ਲੈ ਕੇ ਨਿਕਲਿਆ ਤੇ ਇੱਕ ਹੋਰ ਦੋਸਤ ਮਿਲਿਆ, ਉਹਨੇ ਕਿਹਾ ਇਹ ਕੀ ਹੈ? ਮੈਂ ਕਿਹਾ ਪਿੰਨੀਆਂ। ਉਹਨੇ ਕਿਹਾ ਇਹ ਮੈਂ ਜ਼ਾਹਿਰ ਹੈ ਉਹਨੂੰ ਮੈਂ ਸੁਲ੍ਹਾ ਤੇ ਮਾਰਨੀ ਸੀ, ਉਹਨੂੰ ਮੈਂ ਸੁਲ੍ਹਾ ਮਾਰੀ ਤੇ ਇੱਕ ਉਹਨੇ ਖਾ ਲਈ ਤੇ ਇੱਕ ਮੈਂ ਖਾ ਲਈ ਉੱਥੇ ਬੈਠਿਆਂ। ਤੇ ਬਸ ਮੈਂ ਜਦੋਂ 6 ਘੰਟੇ ਦੀ ਫਲਾਈਟ ਲੈ ਕੇ ਉਤਰਿਆ ਵਾਪਸ, ਤੇ ਉਹ ਮੇਰੇ ਕੋਲ 2 ਪਿੰਨੀਆਂ ਸਨ, ਉਹ ਮੈਂ ਰੱਖੀਆਂ ਨੇ ਸਾਂਭ ਕੇ। ਹੁਣ ਉਹਨਾਂ ਨੂੰ ਮੈਂ ਕਰ ਦਿੱਤਾ ਫਰੀਜ਼, ਤਾਂ ਕਿ ਚੌਧਰੀ ਸਾਹਿਬ ਲੰਬੜਦਾਰ ਸਾਹਿਬ ਦੀ ਯਾਦ ਦੇ ਵਿੱਚ 2 ਪਿੰਨੀਆਂ ਜਿਹੜੀਆਂ ਨੇ ਮੇਰੇ ਕੋਲ ਪਈਆਂ ਰਹਿਣ। ਇਹ ਨਾ ਹੋਵੇ ਨਾ, ਕਮ ਅਜ਼ ਕਮ ਮਹੀਨੇ ਦੀ ਸਪਲਾਈ ਤੇ ਰੱਖਾਂ ਨਾ, ਰੋਜ਼ ਫਰਿੱਜ ਖੋਲ੍ਹ ਕੇ ਫਰੀਜ਼ਰ ਖੋਲ੍ਹ ਕੇ ਵੇਖ ਲਿਆ ਕਰਾਂਗਾ ਤੇ ਬੰਦ ਕਰ ਦਿਆ ਕਰਾਂਗਾ। ਤੇ ਕਮ ਅਜ਼ ਕਮ ਇਹ 2 ਪਿੰਨੀਆਂ, ਇਹ ਹੁਣ ਮਹੀਨੇ ਤੋਂ ਮੈਂ ਉਹਨਾਂ ਨੂੰ ਵੇਖ ਰਿਹਾ ਖੋਲ੍ਹ ਕੇ ਫਰੀਜ਼ਰ ਨਾਲ, ਕਦੀ ਖੋਲ੍ਹ ਲੈਣਾ ਤੇ ਕਦੀ ਬੰਦ ਕਰ ਦਿੰਦਾ। ਤੇ ਇਹ ਮੈਨੂੰ ਬੜੇ ਦਿਨਾਂ ਦਾ ਮੈਂ ਸੋਚ ਰਿਹਾ ਸਾਂ ਵੀ ਤੁਹਾਡੇ ਨਾਲ ਇਹ ਮਸ਼ਵਰਾ ਕਰਾਂ ਕਿ ਯਾਰ ਇਹ ਹੋਇਆ ਕੀ ਹੈ। ਮੇਰਾ ਮਤਲਬ ਹੈ ਕਿ ਇਹ ਉਹ ਸਾਰੀ ਜਿਹੜੀ ਪਾਰਟੀ ਹੈ, ਮੈਂ ਤਾਂ ਸੋਚਦਾ ਸਾਂ ਵੀ ਚੌਧਰੀ ਸਾਹਿਬ ਕੋਈ ਬੜੇ ਸਾਰੇ ਜਨਾਬ ਜਿਹੜੇ ਨਾ ਵਰਜਨ ਲੈ ਕੇ ਆਏ ਨੇ ਪਿੰਨੀਆਂ ਦੇ। ਮੇਰਾ ਮਤਲਬ ਹੈ ਕਿ ਕੀ ਉਹਨਾਂ ਨੂੰ ਆਉਂਦੇ ਬੈਚ ਲੈ ਕੇ ਆਏ ਨੇ। ਇੱਕ ਬੈਚ ਮੇਰਾ ਹੈ ਤੇ ਇੱਕ ਬੈਚ ਉਹ ਆਪਣੇ ਯਾਰਾਂ ਸੱਜਣਾਂ ਲਈ ਲਿਆਏ ਨੇ ਜਿਹੜੇ ਉਹ ਲੋਕਾਂ ਦੀ ਯਾਸ਼ੀ ਕਰਵਾਉਣ ਡਏ ਨੇ। ਤੇ ਮੈਂ ਵੀ ਨਾਲ ਕੋਈ ਇੱਕ ਅੱਧੀ ਚੁੱਕ ਕੇ ਖਾਂਦਾ ਸਾਂ, ਐਵੇਂ ਝੂਠ ਮਾਰਾਂ ਵੀ ਨਹੀਂ ਸੀ ਖਾਂਦਾ, ਮੈਂ ਵੀ ਖਾਂਦਾ ਸਾਂ। ਤੇ ਲੇਕਿਨ ਅਗਰ ਮੈਨੂੰ ਪਤਾ ਹੁੰਦਾ ਵੀ ਉਹ ਮੇਰੀਆਂ ਹੀ ਪਿੰਨੀਆਂ ਚੱਲਣ ਡਈਆਂ ਨੇ, ਤੇ ਯਕੀਨ ਕਰੋ ਮੈਂ ਉੱਥੇ, ਮੇਰਾ ਮਤਲਬ ਹੈ ਕਿ ਜੰਗੋ ਜਦਲ ਚਲਾ ਦਿੰਦਾ, ਇਹ ਕੰਮ ਮੈਂ ਨਾ ਹੋਣ ਦਿੰਦਾ। ਲੇਕਿਨ ਮੈਨੂੰ ਅੱਜ ਚੇਤੇ ਆਇਆ ਤੇ ਮੈਂ ਕਿਹਾ ਤੁਹਾਡੇ ਨਾਲ ਇਹ ਗੱਲ ਕਰੀਏ ਵੀ ਗਿੱਲ ਦਾ ਜੋ ਹੋਇਆ ਨੁਕਸਾਨ ਪੂਰਾ ਹੋਣਾ ਨਹੀਂ। ਅਲਸੀ ਦੀਆਂ ਇਹ 4 ਪਿੰਨੀਆਂ ਜਿਹੜੀਆਂ ਹੁਣ 2 ਰਹਿ ਗਈਆਂ ਨੇ ਤੇ ਉਹ ਫਰੀਜ਼ ਹੋਈਆਂ ਨੇ। ਅਗਰ ਤੁਹਾਡੇ 'ਚੋਂ ਕੋਈ ਮੈਨੂੰ ਮਿਲੇ ਔਰ ਵੇਖਣਾ ਚਾਹੇਗਾ ਉਹ ਪਿੰਨੀਆਂ, ਤਾਂ ਮੈਂ ਜ਼ਰੂਰ ਤੁਹਾਨੂੰ ਵਿਖਾਵਾਂਗਾ, ਕਿਉਂਕਿ ਉਹ ਮੈਂ ਬਲਕਿ ਉਹਨਾਂ ਦੀ ਤਸਵੀਰ ਖਿੱਚ ਕੇ ਕਿਸੇ ਵੇਲੇ ਤੁਹਾਨੂੰ ਵੀਲੌਗ 'ਤੇ ਵਿਖਾ ਦਿਆਂਗਾ ਵੀ ਉਹ ਫਰੀਜ਼ ਕੀਤੀਆਂ ਨੇ ਤੇ ਉਹ ਹੁਣ ਰਹਿਣਗੀਆਂ। ਖੈਰ, ਹੁਣ ਕੋਈ ਹੋਰ ਬੰਦੋਬਸਤ ਕਰਾਂਗੇ, ਪਾਕਿਸਤਾਨ ਤੋਂ ਕਿਸੇ ਤਰੀਕੇ ਨਾਲ ਸਪਲਾਈ ਮੰਗਵਾਵਾਂਗੇ। ਬੰਦੇ ਡਰਦੇ ਅੱਜ ਕੱਲ੍ਹ, ਤੇ ਮੇਰਾ ਮਤਲਬ ਹੈ ਵੀ ਲਾਗੇ ਨਹੀਂ ਲੱਗਦੇ ਕਿ ਉੱਥੇ ਵਾਪਸ ਜਾਵਾਂਗੇ ਤੇ ਫੀਲਡ ਮਾਰਸ਼ਲ ਸਾਹਿਬ ਕਿਤੇ ਉਹਨਾਂ ਦੀਆਂ ਹੀ ਨਾ ਪਿੰਨੀਆਂ ਬਣਾ ਦੇਣ। ਇਸ ਲਈ ਬੰਦੇ ਜਿਹੜੇ ਨੇ ਉਹ ਵਿਚਾਰੇ ਡਰਦੇ ਵੀ ਨੇ, ਘਬਰਾਉਂਦੇ ਵੀ ਨੇ। ਲੇਕਿਨ ਚਲੋ ਖੈਰ ਹੈ, ਉਹ ਤਾਂ ਸਪਲਾਈ ਉੱਥੋਂ ਕਿਤੇ ਨਾ ਕਿਤੋਂ ਆ ਹੀ ਜਾਏਗੀ, ਅੱਲਾ ਕਰੇ, ਅੱਲਾ ਕਰਮ ਕਰੇ। ਲੇਕਿਨ ਤੁਹਾਡੇ ਨਾਲ ਗੱਲ ਸਾਰੀ ਇਹ ਸ਼ੇਅਰ ਕਰਨੀ ਸੀ ਵੀ 1 ਮਹੀਨੇ ਤੋਂ ਮੈਂ ਬੋਝ ਦਿਲ 'ਤੇ ਲੈ ਕੇ ਫਿਰ ਰਿਹਾ ਸਾਂ ਵੀ ਤੁਹਾਡੇ ਨਾਲ ਸ਼ੇਅਰ ਕਰਨਾ, ਅਤੇ ਅੱਜ ਇਹ ਇੱਕ ਗੱਲ ਮੇਰੇ ਜ਼ਿਹਨ 'ਚ ਸੀ, ਕਰ ਲਈ। ਅੱਛਾ ਜੀ, ਅੱਗੇ ਹੁਣ ਅਗਲੀ ਖਬਰ 'ਤੇ ਚੱਲਦੇ ਹਾਂ। ਅਤੇ ਸਾਡੇ ਨਾਲ ਜੋ ਹੋਣਾ ਸੀ ਧਰਾਓ ਹੋ ਗਿਆ, ਅੱਗੇ ਚੱਲਦੇ ਹਾਂ। ਅਗਲੀ ਖਬਰ ਇਹ ਕਿ ਤੋਸ਼ਾ ਖਾਨਾ ਦਾ ਤੁਸੀਂ ਬੜਾ ਰੌਲਾ ਸੁਣਿਆ। ਉੱਥੇ ਨਵਾਜ਼ ਸ਼ਰੀਫ ਸਾਹਿਬ, ਮਰੀਮ ਸਾਹਿਬਾ ਜਾਂ ਜਿਹੜੀ ਮਰਹੂਮਾ ਕਲਸੂਮ ਨਵਾਜ਼ ਸਾਹਿਬਾ ਨੇ ਤੇ ਜੋ ਕੁਝ ਤੋਹਫੇ ਚੁੱਕੇ ਚੱਕੇ ਹੀ, ਇੱਕ ਇਹਨਾਂ ਦੀ ਨਕਰਾਣੀ ਸੀ ਹਾਜਰਾ ਨਾਮੀ। ਉਹਨੇ 1997 ਦੇ ਵਿੱਚ, ਪਤਾ ਨਹੀਂ ਹੁਣ ਜਿਉਂਦੀ ਹੈ ਕਿ ਨਹੀਂ, ਮੇਰਾ ਮਤਲਬ ਅੱਲਾ ਕਰੇ ਜਿਉਂਦੇ ਹੀ ਹੋਣ। ਉਹਨਾਂ ਨੇ ਤੋਸ਼ਾ ਖਾਨੇ ਤੋਂ ਇੱਕ ਡਿਜ਼ਾਈਨਰ ਘੜੀ ਖਰੀਦੀ, ਮਤਲਬ ਮਹਿੰਗੀ ਘੜੀ। ਘੜੀ ਦੀ ਕੀਮਤ ਉਸ ਵੇਲੇ 60,000 ਲਾਈ ਗਈ ਤੇ 9250 ਰੁਪਈਏ ਅਦਾ ਕਰਕੇ 1997 'ਚ ਉਹ ਘੜੀ ਲੈ ਗਏ। ਮੁਲਕੀ ਮਈਸ਼ਤ ਜ਼ਾਹਿਰ ਹੈ ਅਗਰ ਅੱਛੀ ਹੋਵੇ ਤਾਂ ਫਿਰ ਹੁਕਮਰਾਨ ਤੇ ਛੱਡੋ, ਉਹਨਾਂ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਵੀ ਡਿਜ਼ਾਈਨਰ ਘੜੀਆਂ, ਤੇ ਇਮਰਾਨ ਖਾਨ ਨੂੰ ਘੜੀ ਦੇ ਵਿੱਚ ਸਜ਼ਾ ਦਿੰਦੇ ਨੇ ਜਿਹੜਾ ਮੁਲਕ ਦਾ ਪ੍ਰਾਈਮ ਮਿਨਿਸਟਰ ਸੀ। ਗੱਲਾਂ ਸੁਣੋ ਇਹਨਾਂ ਦੀਆਂ ਕਿਆ ਬਾਤਾਂ ਨੇ। ਅੱਛਾ ਜੀ, ਅਗਲੀ ਖਬਰ ਇਹ ਜ਼ਰਾ ਫੈਸਲਾਬਾਦ ਤੋਂ ਹੈ ਮੇਰਾ ਖਿਆਲ। ਆਬਦ ਸ਼ੇਰ ਅਲੀ ਸਾਹਿਬ ਨੇ ਨਵਾਂ ਰਿਕਾਰਡ ਕਾਇਮ ਕੀਤਾ। ਨਾਤੇ ਰਸੂਲੇ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਜਿਹੜੀ ਅਦਾ ਕੀਤੀ ਜਾ ਰਹੀ ਸੀ, ਤੇ ਸਟੇਜ ਤੇ ਨਹੀਂ ਆਉਂ ਜੀ, ਕੁਰਸੀ ਰੱਖ ਕੇ ਜਿਵੇਂ ਲਾੜੇ ਨੂੰ ਨਿਭਾਉਂਦੇ ਨੇ ਇਕੱਲਿਆਂ, ਇਵੇਂ ਆਬਦ ਸ਼ੇਰ ਅਲੀ ਸਾਹਿਬ ਨਿਭਾਇਆ ਸੀ। ਤੇ ਉਹਨਾਂ ਦੇ ਉੱਤੇ ਪੈਸੇ ਸੁੱਟਣ ਡਏ ਸਨ। ਉਹ ਕੁਰਬਾਨੀ ਦੇ ਲੇਲੇ ਤਰ੍ਹਾਂ ਮੂੰਹ ਬਣਾ ਕੇ ਤੇ ਉੱਤੇ ਪੈਸੇ ਸੁੱਟਵਾਉਣ ਡਏ ਸਨ। ਅੱਛਾ, ਜਿਹੜੇ ਪੈਸੇ ਸੁੱਟਣ ਵਾਲੇ ਉਹ ਵੀ ਉਹਨਾਂ ਦੀ ਪਤਾ ਨਹੀਂ, ਮੇਰਾ ਮਤਲਬ ਉਹਨਾਂ ਦੇ ਹਿਸਾਬ ਨਾਲ ਪੈਸੇ ਲੈ ਕੇ ਆਏ ਸਨ। ਉਹ ਵੀ 10 ਦੇ ਨੋਟ ਸੁੱਟ ਰਹੇ ਸਨ, ਵੱਡੇ ਨੋਟ ਨਹੀਂ ਸੀ ਸੁੱਟ ਰਹੇ। ਅੱਜ ਕੱਲ੍ਹ 10 ਰੁਪਈਆਂ ਦਾ ਨੋਟ ਤੇ ਬੱਚਾ ਵੀ ਨਹੀਂ ਲੈਂਦਾ। ਲੇਕਿਨ ਆਬਦ ਸ਼ੇਰ ਅਲੀ ਸਾਹਿਬ ਲੇਲੇ ਵਰਗਾ ਮੂੰਹ ਬਣਾ ਕੇ ਤੇ ਉਹ ਪੈਸੇ ਸੁੱਟਵਾ ਰਹੇ ਸਨ। ਪਿੱਛੇ ਨਾਤ ਸ਼ਰੀਫ ਚੱਲ ਰਹੀ ਹੈ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਆਬਦ ਸ਼ੇਰ ਅਲੀ ਸਾਹਿਬ ਨੇ ਇਹ ਨਾਤ ਸ਼ਰੀਫ ਲਿਖੀ ਸੀ, ਜਾਂ ਮੇਰਾ ਮਤਲਬ ਇਹਦੇ 'ਚ ਇਹਨਾਂ ਦਾ ਕਮਾਲ ਐਸਾ ਕੀ ਸੀ ਵੀ ਇਹਨਾਂ ਦੇ ਉੱਤੇ ਪੈਸੇ ਸੁੱਟ ਰਹੇ ਨੇ। ਲੇਕਿਨ ਬਹਰਹਾਲ ਇਹ ਤਾਂ ਹੁਣ ਤੁਹਾਨੂੰ ਪਤਾ, ਫੈਸਲਾਬਾਦੀ ਤੇ ਫਿਰ ਫੈਸਲਾਬਾਦੀ ਨੇ, ਉਹ ਤਾਂ ਕੁਝ ਵੀ ਕਰ ਸਕਦੇ ਨੇ। ਤੇ ਉੱਤੋਂ ਆਬਦ ਸ਼ੇਰ ਅਲੀ ਸਾਹਿਬ ਦੇ ਸੱਜਣ ਹੋਣ ਤੇ ਉਹ ਤਾਂ ਫਿਰ ਤੁਸੀਂ ਗੱਲਾਂ ਹੀ ਮੁਕਾ ਦਿਓ, ਉਹ ਤਾਂ ਫਿਰ ਮੇਰਾ ਮਤਲਬ ਕੱਢ ਕੜਾ ਕੇ ਦੇਣਗੇ। ਅਤੇ ਬਹਰਹਾਲ ਉਹ ਕਰਾਚੀ ਤੋਂ ਇੱਕ ਵੀਡੀਓ ਆਈ ਹੈ ਜਿੱਥੇ ਕੁੜੀ ਤੇ ਮੁੰਡਾ ਇਕੱਠੇ ਬਹਿ ਕੇ ਨਾਤ ਪੜ੍ਹ ਰਹੇ ਨੇ ਸਟੇਜ 'ਤੇ, ਅਤੇ ਫਾਰੂਕ ਸੱਤਾਰ ਸਾਹਿਬ ਜਿਹੜੇ ਨੇ ਉਹ ਵੀ ਸਟੇਜ 'ਤੇ ਮੌਜੂਦ ਨੇ। ਅਤੇ ਮੈਂ ਵੈਸੇ ਤਾਂ ਮੈਨੂੰ ਕੋਈ ਇਹਦੇ ਵਿੱਚ ਮਾਯੂਬ ਗੱਲ ਨਹੀਂ ਹੈ, ਲੇਕਿਨ ਮੈਂ ਪਾਕਿਸਤਾਨ ਦੇ ਜ਼ਰਾ ਕਲਚਰ ਸ਼ਲਚਰ ਦੇ ਹਿਸਾਬ ਨਾਲ ਜ਼ਰਾ ਮਾਡਰਨ ਕੰਮ ਮੈਂ ਵੇਖਿਆ। ਅੱਛਾ ਜੀ, ਪਾਕਿਸਤਾਨੀ ਇਸਟੈਬਲਿਸ਼ਮੈਂਟ ਦੇ ਕੋਲ ਇੰਨੀ ਤਾਕਤ ਅਤੇ ਕੁਵਤ ਮੌਜੂਦ ਹੈ ਕਿ ਜਦੋਂ ਚਾਹਣ ਅਫਗਾਨ ਹਕੂਮਤ ਨੂੰ ਕੁਚਲ ਦੇਣ ਅਤੇ ਉੱਥੇ ਤਬਦੀਲੀ ਲੈ ਆਉਣ। ਬੱਲੇ ਹੋ ਸ਼ੇਰ ਬੱਗਿਓ। ਸੁਹੇਲ ਵੜਾਇਜ ਸਾਹਿਬ ਉਸ ਗਿੱਦੜ ਤਰ੍ਹਾਂ ਨੇ, ਮੈਂ ਉਹਨਾਂ ਨੂੰ ਗਿੱਦੜ ਨਹੀਂ ਕਹਿ ਰਿਹਾ, ਉਹਨਾਂ ਦੀ ਇਹ ਸਾਫਤ ਦੀ ਮਿਸਾਲ ਨੂੰ ਕਹਿ ਰਿਹਾ। ਇੱਕ ਗਿੱਦੜ ਸੀ, ਮੈਲ ਖਾ ਫਿੱਟ ਗਿਆ। ਮੈਲ ਜਿਹੜੀ ਗੰਨੇ ਜਦੋਂ ਪੀੜੀਦੇ ਨੇ, ਗੰਨਿਆਂ ਦਾ ਰਸ ਕੱਢੀਦਾ, ਗੁੜ ਬਣਾਈਦਾ, ਅਤੇ ਉਹ ਫਿਰ ਗੁੜ ਬਣਾਉਣ ਦੇ ਹੋਇਆ ਜਿਸ ਵੇਲੇ ਗੰਨੇ ਦੇ ਵਿੱਚੋਂ ਰਸ ਕੱਢ ਕੇ ਅਤੇ ਉਹਨੂੰ ਕਾੜੀਦਾ, ਜਿਵੇਂ ਦੁੱਧ ਕਾੜੀਦਾ, ਜਿਵੇਂ ਦੁੱਧ ਨੂੰ ਉਬਾਲਾ ਦੇਈਦਾ। ਹੁਣ
ਪਿੰਡਾਂ ਵਾਲਿਆਂ ਨੂੰ ਤਾਂ ਪਤਾ, ਉਹਨਾਂ ਨੇ ਹੱਸਣਾ ਵੀ ਗਿੱਲ ਸਾਹਿਬ ਸਾਨੂੰ ਕੀ ਦੱਸ ਦਿਓ, ਪਰ ਸ਼ਹਿਰਾਂ ਵਾਲੇ ਵੀ ਸੁਣਦੇ ਨੇ ਸਾਨੂੰ ਕਈ, ਜਿਨ੍ਹਾਂ ਨੂੰ ਨਹੀਂ ਪਤਾ ਇਸ ਗੱਲ ਦਾ। ਗੰਨੇ 'ਚੋਂ ਰਸ ਕੱਢ ਕੇ ਇੱਕ ਵੱਡੇ ਕੜਾਹੇ 'ਚ ਪਾ ਕੇ ਉਹਦੇ ਥੱਲੇ ਅੱਗ ਬਾਲ ਕੇ ਉਹਨੂੰ ਕਾੜੀਦਾ, ਅਤੇ ਉਹਦੇ ਉੱਤੇ ਮੈਲ ਆਉਂਦੀ ਹੈ। ਉਹ ਮੈਲ ਕੱਢ ਕੇ ਪਾਸੇ 'ਤੇ ਸੁੱਟੀ ਜਾਈਦੀ ਹੈ, ਅਤੇ ਆਪਣਾ ਗੁੜ ਸ਼ੁੜ ਬਣਾ ਕੇ ਜਿਹੜੇ ਜ਼ਿਮੀਂਦਾਰ ਨੇ ਉਹ ਘਰ ਚਲੇ ਜਾਂਦੇ ਨੇ, ਅਤੇ ਉਹ ਜਿਹੜਾ ਮੈਲ ਵਾਲਾ ਪੀਪਾ ਹੁੰਦਾ ਨਾ, ਉਹ ਉੱਥੇ ਹੀ ਪਿਆ ਹੁੰਦਾ ਰਾਤ ਨੂੰ। ਗਿੱਦੜ ਆ ਕੇ ਉਹਨੂੰ, ਮੈਲ ਜ਼ਾਹਿਰ ਹੁੰਦੀ ਅਤੇ ਉਹ ਸ਼ੂਗਰ ਹੀ ਹੈ ਨਾ ਸਾਰੀ, ਅਤੇ ਉਹ ਗਿੱਦੜ ਆ ਕੇ ਉਹ ਜਨਾਬ ਮੈਲ ਸ਼ੈਲ ਖਾਂਦੇ ਨੇ, ਫਿੱਟ ਜਾਂਦੇ ਨੇ ਸਿਆਲਾਂ ਦੇ ਸੀਜ਼ਨ ਦੇ ਵਿੱਚ ਗਿੱਦੜ। ਇੰਝ ਇੱਕ ਗਿੱਦੜ ਫਿੱਟਿਆ ਸੀ, ਅਤੇ ਉਹ ਜਨਾਬ ਤੁਰਿਆ ਜਾ ਰਿਹਾ ਸੀ, ਉਹਨੂੰ ਬੰਦਾ ਟੱਕਰ ਗਿਆ ਅੱਗੋਂ ਵੜੈਚ ਸਾਹਿਬ ਵਰਗਾ। ਉਹਨੇ ਗਿੱਦੜ ਨੂੰ ਕਿਹਾ ਵੀ ਤੂੰ ਤਾਂ ਸ਼ੇਰ ਤੋਂ ਵੱਡਾ ਲੱਗਦਾ, ਐਵੇਂ ਆਉਂਦੇ ਨੇ ਕਿ ਸ਼ੇਰ ਜੰਗਲ ਦਾ ਬਾਦਸ਼ਾਹ ਹੈ, ਤੂੰ ਸ਼ੇਰ ਤੋਂ ਵੀ ਵੱਡਾ ਹੈ, ਤੂੰ ਅਗਰ ਸ਼ੇਰ ਨੂੰ ਪੈ ਜਾਏ ਨਾ ਤੇ ਤੂੰ ਜੰਗਲ ਦੀ ਬਾਦਸ਼ਾਹੀ ਖੋ ਸਕਦਾ ਹੈ। ਉਹਨੇ ਕਿਹਾ ਵਾਕਈ? ਉਹਨੇ ਕਿਹਾ ਹਾਂ, ਤੇਰੀਆਂ ਅੱਖਾਂ ਦੇ ਵਿੱਚ ਖੂਨ ਹੈ, ਤੇਰੇ ਲੂਈ ਕੰਡੇ ਖਲੋਤੇ ਨੇ, ਤੈਨੂੰ ਤੇ ਵੇਖ ਕੇ ਸ਼ੇਰ ਨੇ ਡਰ ਜਾਣਾ। ਉਹ ਜਨਾਬ ਗਿੱਦੜ ਚੌੜਾ ਹੋ ਗਿਆ, ਉਹ ਤੁਰਿਆ ਜਾ ਰਿਹਾ ਸੀ, ਅੱਗੋਂ ਸ਼ੇਰ ਆ ਗਿਆ। ਸ਼ੇਰ ਆਇਆ ਅਤੇ ਉਹ ਗਿੱਦੜ ਨੂੰ ਤੇ ਵੜੈਚ ਸਾਹਿਬ ਨੇ ਗੱਲ ਦੱਸੀ ਸੀ। ਉਹ ਗਿੱਦੜ ਜਨਾਬ ਪੈ ਗਿਆ ਸ਼ੇਰ ਨੂੰ ਜਾ ਕੇ। ਹੁਣ ਪੈਣਾ ਕੀ ਸੀ, ਸ਼ੇਰ ਨੇ 2 ਹੱਥ ਮਾਰੇ ਅਤੇ ਉਹ ਧੇੜ ਉਦੂੜ ਕੇ ਲੀਰੋ ਲੀਰ ਹੋਇਆ ਗਿੱਦੜ, ਜਿਹੜਾ ਪਾਸੇ 'ਤੇ ਪਿਆ ਵਿਚਾਰਾ, ਅਤੇ ਖੂਨ ਨਿਕਲਣ ਡਿਆ, ਬੁਰਾ ਹਾਲ। ਅਤੇ ਉਹ ਕਿਸੇ ਲੰਘਦੇ ਬੰਦੇ ਨੇ ਪੁੱਛਿਆ ਵੀ ਬਈ ਤੈਨੂੰ ਕੀ ਹੋਇਆ? ਉਹਨੇ ਕਿਹਾ ਨਾ ਮੇਰੇ ਲੂਈ ਕੰਢੇ ਖਲੋਤੇ ਸਨ, ਨਾ ਮੇਰੀਆਂ ਅੱਖਾਂ ਦੇ ਵਿੱਚ ਖੂਨ ਉਤਰਿਆ ਸੀ, ਮੈਨੂੰ ਤੇ ਸੁਹੇਲ ਵੜੈਚ ਨੇ ਤੜਾ ਕੇ ਮਾਰ ਦਿੱਤਾ। ਇਹ ਜਨਾਬ ਸੁਹੇਲ ਵੜੈਚ ਸਾਹਿਬ, ਤੁਹਾਨੂੰ ਅੱਜ ਕੱਲ੍ਹ ਮੈਨੂੰ ਪਤਾ ਹੈ ਵੀ ਰਹਿੰਦਾ ਹੈ ਦਰਬਾਰ ਹੋ ਤੁਸੀਂ, ਕਿਉਂ ਚੁੱਕ ਚੁਕਾ ਕੇ ਮਰਵਾਉਣ ਰਹੇ ਹੋ? ਉੱਥੇ ਅਮਰੀਕਾ ਅਤੇ ਬ੍ਰਿਟਿਸ਼ ਅਤੇ ਪਤਾ ਨਹੀਂ ਕਿਹੜੇ ਆ ਕੇ ਉੱਥੇ ਗਰਕਾਬ ਹੋ ਗਈਆਂ ਬੜੀਆਂ ਫੌਜਾਂ ਦੁਨੀਆ ਦੀਆਂ। ਉਹਦੀ ਵਜ੍ਹਾ ਇਹ ਨਹੀਂ ਕਿ ਉਹ ਕੋਈ ਦੁਨੀਆ ਤੋਂ ਅਨੋਖੇ ਬਹਾਦਰ ਨੇ, ਉਹਦੀ ਵਜ੍ਹਾ ਵੀ ਉਹ ਹਾਰਦੇ ਹੀ ਨਹੀਂ, ਲੱਗੇ ਹੀ ਰਹਿੰਦੇ ਨੇ ਪੱਥਰਾਂ ਦੇ ਵਿੱਚ। ਉਹਨਾਂ ਨੂੰ ਕੋਈ ਇਸ ਗੱਲ ਨਾਲ ਲੈਣ ਦੇਣੀ ਕੋਈ ਨਹੀਂ ਹੈ, ਅਤੇ ਉਹਨਾਂ ਨੂੰ ਹਾਰਦਾ ਤੇ ਉਹ ਬੰਦਾ ਨੇ ਜਿਹਨੂੰ ਜਿਹੜਾ ਹਾਰ ਮੰਨ ਲੈ, ਜਿਹਨੂੰ ਕੋਈ ਹਰਾ ਲੈ, ਅਤੇ ਉਹ ਤੁਰੇ ਰਹਿੰਦੇ ਨੇ ਅੱਗੇ। ਤੁਸੀਂ ਵੇਖ ਲਿਆ ਅਮਰੀਕਾ ਦੀ ਫੌਜ ਵੀ ਉੱਥੇ ਲੱਗੀ ਰਹੀ। ਅਤੇ ਇਹ ਪਤਾ ਨਹੀਂ ਹੁਣ ਵੜੈਚ ਸਾਹਿਬ ਚਾਹੁੰਦੇ ਕੀ ਨੇ। ਮੈਨੂੰ ਲੱਗਦਾ ਬਿਜ਼ਤੀ ਦਾ ਬਦਲਾ ਲੈਣਾ ਚਾਹੁੰਦੇ ਨੇ, ਜੋ ਫੀਲਡ ਮਾਰਸ਼ਲ ਸਾਹਿਬ ਅਤੇ ਇਹਨਾਂ ਦੇ ਸਾਥੀਆਂ ਨੇ ਉਹਨਾਂ ਦੀ ਕੀਤੀ ਹੈ ਪਿਛਲੇ ਥੋੜ੍ਹੇ ਟਾਈਮ 'ਚ। ਉਹ ਹੁਣ ਇਹਨਾਂ ਨੂੰ ਚਾਹੁੰਦੇ ਨੇ ਵੀ ਇਹ ਜ਼ਰਾ ਜੁੜ ਜਾਣ, ਅਤੇ ਇਹਨਾਂ ਦਾ ਜੋੜ ਅਫਗਾਨਿਸਤਾਨ ਵਾਲਿਆਂ ਨਾਲ ਪਵੇ, ਅਤੇ ਉਹ ਇਹਨਾਂ ਦੇ ਕੱਢ ਕੜਾਕੇ ਦੇਣ। ਅੱਛਾ ਜੀ, ਅੱਗੋਂ ਜਸਟਿਸ ਆਲੀਆ ਨੀਲਮ ਸਾਹਿਬਾ ਸਿੱਧੀਆਂ ਹੋਈਆਂ ਨੇ ਮਰੀਮ ਨਵਾਜ਼ ਸਾਹਿਬਾ ਨੂੰ। ਉਹਨਾਂ ਨੇ ਕਿਹਾ ਪੰਜਾਬ ਪ੍ਰੋਪਰਟੀ ਓਨਰਸ਼ਿਪ ਆਰਡੀਨੈਂਸ ਜਿਹੜਾ ਇਹਨੂੰ ਮੁਕਾਓ, ਇਹ ਤੁਸੀਂ ਜਿਹੜਾ ਨਵਾਂ ਕੰਮ ਕੀਤਾ ਵੀ ਅਦਾਲਤਾਂ 'ਚ ਕੇਸ ਚੱਲਣ ਡਿਆ, ਅਤੇ DC ਜਿਹੜਾ ਉਹ ਕਬਜ਼ੇ ਦਵਾਈ ਜਾਣ ਡਿਆ, ਅਤੇ ਕਿਸੇ ਦਿਨ ਜਾਤੀ ਉਮਰੇ ਦਾ ਕਬਜ਼ਾ ਵੀ ਇਸ ਤਰ੍ਹਾਂ ਹੀ DC ਦਵਾ ਦੇਗਾ ਕਿਸੇ ਹੋਰ ਨੂੰ, ਅਤੇ ਇਹ ਕੰਮ ਨਾ ਕਰੋ। ਅਤੇ ਉਹਨਾਂ ਨੇ ਇੱਥੇ ਸਟੇ ਆਰਡਰ ਦੇ ਦਿੱਤਾ ਅਤੇ ਕਿਹਾ ਵੀ ਇਹ ਕੰਮ ਫੌਰੀ ਤੌਰ 'ਤੇ ਬੰਦ ਕਰੋ। ਪਤਾ ਨਹੀਂ ਹੁਣ ਜਸਟਿਸ ਆਲੀਆ ਨੀਲਮ ਸਾਹਿਬਾ ਇਹ ਕਰ ਸਕਦੇ ਨੇ ਕਿ ਨਹੀਂ, ਕਿਉਂਕਿ ਅੱਜ ਕੱਲ੍ਹ ਜਿੰਨੀ ਕੁ ਅਦਲੀਆ ਦੀ ਤਹਿਕੀਰ ਹੋ ਗਈ ਹੈ, ਅਦਲੀਆ ਦਾ ਅੱਜ ਕੱਲ੍ਹ ਹੁਕਮ ਤੇ ਜਿਹੜਾ ਥਾਣੇ ਦਾ ਮੁਹੱਰਰ ਹੈ ਉਹ ਨਹੀਂ ਮੰਨਣ ਡਿਆ। ਮਰੀਮ ਨਵਾਜ਼ ਮੰਨੇਗੀ ਜਾਂ ਨਹੀਂ ਇਹ ਸਾਨੂੰ ਨਹੀਂ ਪਤਾ। ਬਹਰਹਾਲ ਇਸ ਵੇਲੇ ਆਲੀਆ ਨੀਲਮ ਸਾਹਿਬਾ ਨੇ ਇਹ ਫੈਸਲਾ ਜ਼ਰੂਰ ਜਿਹੜਾ ਉਹ ਦਿੱਤਾ ਹੈ। ਅੱਛਾ ਜੀ, ਅੱਗੋਂ ਆਸਿਮ ਮੁਨੀਰ ਸਾਹਿਬ ਦਾ ਬਿਆਨ ਕਿ ਕਿੰਨੇ ਇਸਲਾਮੀ ਮੁਲਕ ਸਨ ਜਿਨ੍ਹਾਂ ਨੂੰ ਅੱਲਾ ਨੇ ਸ਼ਰਫ ਬਖਸ਼ਿਆ ਕਿ ਉਹ ਮੁਹਾਫਜ਼ ਹਰਮੈਨ ਸ਼ਰੀਫੈਨ ਹੋਣ ਦਾ ਦਾਵਾ ਜਿਹੜੀ ਹੈ ਉਹ ਸਾਦਤ ਉਹਨਾਂ ਨੂੰ ਹਾਸਲ ਹੋਵੇ। ਅਤੇ ਮਤਲਬ ਉਹਨਾਂ ਦਾ ਕਹਿਣਾ ਹੈ ਕਿ ਹਰਮੈਨ ਸ਼ਰੀਫੈਨ ਦੀ ਜਿਹੜੀ ਹਿਫਾਜ਼ਤ ਹੈ ਉਹ ਪਾਕਿਸਤਾਨ ਨੂੰ ਨਸੀਬ ਹੋਈ ਹੈ ਇੰਨੇ ਸਾਰੇ ਇਸਲਾਮੀ ਮੁਲਕਾਂ 'ਚ। ਉਹਦੇ 'ਤੇ ਮੁਸਤਫਾ ਨਵਾਜ਼ ਖੋਖਰ ਸਾਹਿਬ ਨੇ ਕਿਹਾ ਵੀ ਸਾਨੂੰ ਤਾਂ ਇਸਲਾਮੀ ਕਿਤਾਬਾਂ 'ਚ ਪੜ੍ਹਾਇਆ ਗਿਆ ਸੀ ਕਿ ਅੱਲਾ ਪਾਕ ਨੇ ਖੁਦ ਆਪਣੇ ਘਰ ਦੀ ਹਿਫਾਜ਼ਤ ਕਰਨੀ ਹੈ, ਅੱਲਾ ਦਾ ਘਰ ਹੈ ਔਰ ਇਹਦੀ ਹਿਫਾਜ਼ਤ ਦਾ ਜ਼ੁੰਮਾ ਅੱਲਾ ਦੇ ਕੋਲ ਆਪ ਹੈ। ਸੂਰਾ ਫੀਲ ਦੇ ਪਸ ਮੰਜ਼ਰ ਵੀ ਇਹੀ ਹੈ ਕਿ ਜਦੋਂ ਅਬਰਾਹਾ ਜਿਹੜਾ ਉਹ ਮੱਕਾ ਦੇ ਕਰੀਬ ਪਹੁੰਚ ਗਿਆ ਅਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਦਾਦਾ ਉਹਦੇ ਕੋਲ ਗਏ ਅਤੇ ਉਹਨਾਂ ਨੇ ਆਪਣੇ ਊਂਠ ਉਹਦੇ ਕੋਲੋਂ ਵਾਪਸ ਮੰਗੇ, ਅਤੇ ਉਹਨੂੰ ਕਿਹਾ ਵੀ ਮੈਨੂੰ ਮੇਰੇ ਊਂਠ ਦੇ ਮੈਂ ਊਂਠਾਂ ਦਾ ਮਾਲਕ ਹੈ। ਕਾਬੇ ਦਾ ਮਾਲਕ ਰੱਬ ਆਪ ਹੈ ਅਤੇ ਉਹ ਉਹਦੀ ਹਿਫਾਜ਼ਤ ਖੁਦ ਹੀ ਕਰੇਗਾ, ਤੂੰ ਮੈਨੂੰ ਮੇਰੇ ਊਂਠ ਦੇ। ਅਤੇ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਉਹਦੀ ਕੀ ਹਿਫਾਜ਼ਤ ਕਰਨੀ ਹੋ, ਤਾਂ ਰੱਬ ਨੇ ਆਪ ਕਿਹਾ ਵੀ ਮੈਂ ਆਪ ਹਿਫਾਜ਼ਤ ਕਰਨੀ ਹੈ। ਇਹ ਉਹਨਾਂ ਨੇ ਮੁਸਤਫਾ ਨਵਾਜ਼ ਖੋਖਰ ਸਾਹਿਬ ਨੇ ਕਿਹਾ। ਕਿਸੇ ਨੇ ਮੈਨੂੰ ਜਾਣ ਬੁੱਝ ਕੇ ਇੱਕ ਹੋਰ ਕਮੈਂਟ ਭੇਜਿਆ ਸੋਸ਼ਲ ਮੀਡੀਆ 'ਤੇ, ਉਹ ਇਹ ਸੀ ਕਿ ਅੱਲਾਹ ਤਾਲਾ ਨੇ ਇਹ ਤਾਂ ਹੁਕਮ ਦਿੱਤਾ ਹੈ ਕਿ ਸਾਊਦੀ ਅਰਬ ਔਰ ਪਾਕਿਸਤਾਨ ਦੇ ਇਹ ਤਾਂ ਹੁਕਮ ਦਿੱਤਾ ਹੈ ਜਾਂ ਕਿ ਸਾਨੂੰ ਸ਼ਰਫ ਦਿੱਤਾ ਹੈ ਕਿ ਅਸੀਂ ਹਿਫਾਜ਼ਤ ਕਰਨੀ ਹੈ, ਲੇਕਿਨ ਅੱਲਾ ਨੇ ਨਾਲ ਕਿਤੇ ਇਹ ਹੁਕਮ ਤਾਂ ਨਹੀਂ ਇਹਨਾਂ ਨੂੰ ਦੇ ਦਿੱਤਾ ਵੀ ਸਾਊਦੀ ਅਰਬ ਅਤੇ ਪਾਕਿਸਤਾਨ ਦੇ ਦਰਮਿਆਨ ਜਿਹੜੀ ਦਫਾਈ ਮਾਹਦੇ ਦੀ ਕਾਪੀ ਹੈ ਉਹ ਕਿਸੇ ਨੂੰ ਨਾ ਦਿਖਾਉਣਾ, ਕਿਤੇ ਰਾਜ਼ਾਂ ਤੋਂ ਪਰਦਾ ਨਾ ਉੱਠ ਜਾਏ, ਉਹ ਜਿਹੜਾ ਘੁੱਟ ਕੇ ਹੀ ਰੱਖਣਾ, ਉਹਨੂੰ ਜਿਹੜਾ ਨਾ ਖੁਫੀਆ ਹੀ ਰੱਖਣਾ। ਇਹ ਪਤਾ ਨਹੀਂ ਕਿੱਥੇ ਇਹਨਾਂ ਨੂੰ ਹੁਕਮ ਹੋਇਆ ਕਿ ਨਹੀਂ ਹੋਇਆ। ਨਾਲ ਮੈਨੂੰ ਕਿਸੇ ਹੋਰ ਨੇ ਵੀ ਭੇਜਿਆ, ਉਹਨਾਂ ਨੇ ਕਿਹਾ ਜੀ ਇਹ ਹਰਮੈਨ ਸ਼ਰੀਫੈਨ ਦੀ ਗੱਲ ਦਾ ਤਾਂ ਸਾਨੂੰ ਨਹੀਂ ਪਤਾ, ਲੇਕਿਨ ਜਿਹੜੇ ਸ਼ਰੀਫ ਨੇ ਪਾਕਿਸਤਾਨ ਵਾਲੇ ਜਿਹੜੇ ਸ਼ਰੀਫ ਟੱਬਰ ਹੈ ਉਹਨਾਂ ਦੀ ਹਿਫਾਜ਼ਤ ਦਾ ਜ਼ੁੰਮਾ ਜਿਹੜਾ ਉਹ ਆਸਿਮ ਮੁਨੀਰ ਸਾਹਿਬ ਦੇ ਕੋਲ ਹੀ ਹੈ, ਅਤੇ ਉਹ ਭਰਪੂਰ ਤਰੀਕੇ ਨਾਲ ਉਹਨਾਂ ਦੀ ਹਿਫਾਜ਼ਤ ਜਿਹੜੀ ਉਹ ਕਰ ਰਹੇ ਨੇ। ਅੱਛਾ ਜੀ, ਖਬਰਾਂ ਹੋਰ ਵੀ ਸਨ ਲੇਕਿਨ ਵਿਹਲਾ ਹੋ ਗਿਆ। ਮੈਨੂੰ ਇੱਥੋਂ ਦਿਓ ਇਜਾਜ਼ਤ। ਅੱਜ ਉਹ ਅਲਸੀ ਦੀ ਗੱਲ ਨੇ ਬਹੁਤਾ ਟਾਈਮ ਲੈ ਲਿਆ, ਮੈਨੂੰ ਇੱਥੋਂ ਦਿਓ ਇਜਾਜ਼ਤ। ਤੇ ਰੱਬ ਰੱਖਾ।